अस्सलाम वालेकुम लो जी तुसीं देख रहे पंजाबी चैनल तुहाडा सारिਆਂ ਦਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ ਅਗਰ ਹੈ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਪਿੱਛੇ ਰਹਿ ਗਏ ਨੇ 3000 ਸਬਸਕ੍ਰਾਈਬਰ ਤੇ ਲੱਖ ਪੂਰਾ ਹੋ ਜਾਣਾ ਇਨਸ਼ਾਅੱਲਾ ਅੱਲਾ ਖੈਰ ਕਰੇ ਤੇ ਬਾਬਾ ਜੀ ਨੇ ਬੜੀ ਮਹਿਫਿਲ ਰੱਖੀ ਹੈ ਹਾਂ ਬਾਬਾ ਜੀ ਕਹਿੰਦੇ ਬਹੁਤ ਵੱਡਾ ਮੇਲਾ ਸਜਾਣਾ ਇੱਕ ਕਮਾਲ ਕਿਸਮ ਦੀ ਮਹਿਫਿਲ ਮੈਂ ਕਿਹਾ ਬਾਬਾ ਜੀ ਮਹਿਫਿਲ ਚ ਕਰਨਾ ਕੀ ਬਾਬੇ ਕਹਿੰਦੇ ਕਰਨਾ ਕੀ ਡੱਡੂ ਨੇ ਜਾਵਾਂਗੇ ਮੈਂ ਬਾਬਾ ਜੀ ਡੱਡੂ ਆ ਜਾਏਗਾ ਬਾਬੇ ਕਹਿੰਦੇ ਆ ਜਾਏਗਾ ਡੱਡੂ ਨੂੰ ਬੁਲਾ ਡੱਡੂ ਫੌਰਨ ਆ ਜਾਂਦਾ ਮੈਂ ਕਿਹਾ ਬਾਬਾ ਜੀ ਉਹ ਡਿਪਟੀ ਬੁਲਾਏ ਤੇ ਜਾਂਦਾ ਹਾਂ ਆਮ ਬੰਦਾ ਬੁਲਾਏ ਤੇ ਫੇਰ ਨਹੀਂ ਹਾਂ ਬਾਬੇ ਕਹਿੰਦੇ ਕੋਈ ਗੱਲ ਨਹੀਂ ਡਿਪਟੀ ਨੂੰ ਕਹਿ ਦਿਆਂਗੇ ਯਾਰ ਜ਼ਰਾ ਡੱਡੂ ਤੇ ਭੇਜ ਹਾਂ ਬਾਬੇ ਕਹਿੰਦੇ ਕੋਈ ਮਸਲਾ ਨਹੀਂ ਡਿਪਟੀ ਨਾਲ ਵੀ ਆਪਣੀ ਯਾਰੀ ਹੈ ਹਾਂ ਤੇ ਉਹ ਫਿਰ ਜਿਹੜਾ ਨਾ ਚੰਗਾ ਭਲਾ ਕੋਈ ਮਹਿਫਿਲ ਬਾਬਾ ਜੀ ਲਾਉਣ ਦੇ ਚੱਕਰ 'ਚ ਹੈ ਨਾ ਹਾਂਜੀ ਤੇ ਮੁਬਾਰਕ ਤੁਹਾਨੂੰ ਮੈਂ ਦੇਣੀ ਸੀ ਪੂਰੀ ਕੌਮ ਨੂੰ ਹਾਂਜੀ ਪੂਰੀ ਕੌਮ ਜਿਹੜੀ ਹੈ ਉਹਦਾ ਜਿਹੜਾ ਹੀਰੋ ਹੈ ਜਿਹੜਾ ਅੱਜ ਕੱਲ੍ਹ ਜ਼ੀਰੋ ਹੈ ਹਾਂ ਕਿਸੇ ਦੌਰ 'ਚ ਹੁੰਦਾ ਸੀ ਹੀਰੋ ਹਾਂਜੀ ਉਹ ਗੱਲ ਕਰ ਰਿਹਾ ਮੈਂ ਸ਼ਾਹਦ ਫਰੀਦੀ ਦੀ ਹਾਂ ਸ਼ਾਹਦ ਫਰੀਦੀ ਨੂੰ ਬਹੁਤ ਬਹੁਤ ਮੁਬਾਰਕ ਤੇ ਕੌਮ ਨੂੰ ਵੀ ਮੁਬਾਰਕ ਕਿ ਸ਼ਾਹਦ ਫਰੀਦੀ ਜਿਹੜਾ ਨਾ ਉਹ ਨਾਨਾ ਬਣ ਗਿਆ ਹਾਂਜੀ ਇਹ ਨਾਨਾ ਬਣ ਗਿਆ ਤੇ ਬਾਬਾ ਜੀ ਕਹਿੰਦੇ ਨੇ ਕਿ ਨਾਨੀ ਤੁਹਾਡੇ ਕੋਲ ਪਹਿਲੇ ਹੀ ਗਈ ਹੈ ਹਾਂ ਮਾਈ ਤੰਦੂਰ ਵਾਲੀ ਉਹ ਪਹਿਲੀ ਨਾਨੀ ਹੈ ਇਹ ਨਾਨਾ ਤੇ ਬਾਬਾ ਜੀ ਕਹਿੰਦੇ ਕਿ ਨਾਨਾ ਨਾਨੀ ਜਿਹੜੇ ਨੇ ਨਾ ਇਹਨਾਂ ਦਾ ਵਿਆਹ ਕਰਾ ਲਿਆ ਕਿਹੜੇ ਗਰਕ ਹੋ ਜਾਣ ਹਾਂਜੀ ਮੈਂ ਕਿਹਾ ਬਾਬਾ ਜੀ ਖੁਦਾ ਦਾ ਖੌਫ ਕਰੋ ਹਾਂ ਉਹ ਆਪਣਾ ਲਹਿਦਾ ਨਾਨਾ ਬਣਿਆ ਉਹ ਲਹਿਦਾ ਨਾਨੀ ਹੈ ਬਾਬਾ ਜੀ ਕਹਿੰਦੇ ਹੈ ਤੇ ਮਿਲਦਾ ਨਹੀਂ ਲਫ਼ਜ਼ ਨਾਨਾ ਉਹ ਹੈ ਨਾਨੀ ਹਾਂ ਤੇ ਬਈ ਇਕੱਠਾ ਕਰਾ ਦਿਓ ਇਹਨਾਂ ਦਾ ਫਿਰ ਕੀ ਸਵਾਬ ਦਾ ਕੰਮ ਹੈ ਉਹ ਮੈਂ ਕਿਹਾ ਬਾਬਾ ਜੀ ਕਿਵੇਂ ਕਰਾ ਦਈਏ ਯਾਰ ਉਹ ਵਿੱਚ 1500 ਰਿਆਲ ਲੈਣ ਵਾਲਾ ਵੀ ਆਵੇ ਉਹ ਬਾਬਾ ਜੀ ਕਹਿੰਦੇ ਉਹ ਤਾਂ ਕਿਦੋਂ ਦਾ ਫਰਕ ਹੋ ਗਿਆ ਉਹ ਬਸ ਨਾਮ ਦਾ ਹੀ ਹੈ ਹਾਂ ਵੈਸੇ ਵੀ ਜੇ ਜ਼ਿਆਦਾ ਉਹਨੇ ਚੂੰ ਚਾਂ ਕੀਤੀ ਹਾਂ ਜਿੱਥੇ 1500 ਦੇਣਾ ਉੱਥੇ 2000 ਦੇ ਦੇਣਾ ਉਹਨਾਂ ਨੇ ਚੁੱਪ ਕਰਕੇ ਹਾਂ ਦਾਲ ਰੋਟੀ ਖਾਣੀ ਹੁੰਦੀ ਹੈ ਅਗਲੇ ਨੇ ਮਸਤ ਮਲੰਗ ਆਦਮੀ ਹੈ ਕੋਈ ਮਸਲਾ ਨਹੀਂ ਹੈ ਤੇ ਬਾਬਾ ਜੀ ਕਹਿੰਦੇ ਕਿ ਨਾਨੀ ਫਿੱਟ ਹੈ ਨਾਨਾ ਵੀ ਫਿੱਟ ਹੈ ਹਾਂ ਮੈਂ ਕਿਹਾ ਬਾਬਾ ਜੀ ਕੀ ਮਤਲਬ ਫਿੱਟ ਬਾਬਾ ਜੀ ਕਹਿੰਦੇ ਨੇ ਕਿ ਇਹਨਾਂ ਦੋਨਾਂ ਦਾ ਦਿਮਾਗ ਬਹੁਤ ਮਿਲਦਾ ਆਪਸ ਦੇ ਵਿੱਚ ਮੈਂ ਕਿਹਾ ਬਾਬਾ ਜੀ ਕਿਵੇਂ ਮਿਲਦਾ ਬਾਬਾ ਜੀ ਕਹਿੰਦੇ ਨੇ ਕਿ ਜੇ ਹਣੀ ਚਮਲਾ ਉਹ ਮਾਰਦਾ ਜੀ ਇਹ ਮਾਰਦੀ ਦਿਮਾਗੀ ਤੌਰ ਤੇ ਦੋਵੇਂ ਫਰਕ ਨੇ ਜਿਵੇਂ ਕੈਮਰੇ ਦੇ ਸਾਹਮਣੇ ਗੇਂਦ ਨੂੰ ਚੱਕ ਮਾਰਦਾ ਨਾ ਹਾਂ ਉਹ ਮਾਈ ਵੀ ਕੈਮਰੇ ਦੇ ਸਾਹਮਣੇ ਹਾਂ ਬੇਹੁਦਾ ਕਿਸਮ ਦੀ ਟਿਕਟੌਕ ਬਣਾਉਂਦੀ ਫਿਰਦੀ ਹੈ ਹਾਂ ਉਹ ਲੈਣਾ ਦੇਣਾ ਨਾ ਉਹਨੂੰ ਕੋਈ ਕੰਮ ਆਉਂਦਾ ਮਾਈ ਨੂੰ ਕੋਈ ਕੰਮ ਆਉਂਦਾ ਬਾਬਾ ਜੀ ਮੰਨਦੇ ਨੇ ਕਿ ਇਹ ਕੰਮ ਅੱਛਾ ਹੋ ਜਾਏਗਾ ਹਾਂ ਦੋਵੇਂ ਜਣਿਆਂ ਦਾ ਵਿਆਹ ਕਰਾਓ ਤੇ ਤਸੱਵਰ ਕਰੋ ਦੋਵਾਂ ਜਣਿਆਂ ਦਾ ਵਿਆਹ ਹੋ ਗਿਆ ਨਾਨਾ ਨਾਨੀ ਦਾ ਤੇ ਫਿਰ ਨਾਨਾ ਨਾਨੀ ਗਏ ਬਾਜ਼ਾਰ ਮੈਂ ਕਿਹਾ ਯਾਰ ਕੀ ਸ਼ੁਰੂ ਕਰਨ ਲੱਗਿਆ ਬਾਬਾ ਜੀ ਬਾਬਾ ਜੀ ਕਹਿੰਦੇ ਤਸੱਵਰ ਕਰ ਲਓ ਕਿ ਨਾਨਾ ਨਾਨੀ ਗਏ ਬਾਜ਼ਾਰ ਹਾਂ ਨਾਨੀ ਗਈ ਢੋਈ ਦੇ ਪਾਰ ਉਹ ਬੇੜੇ ਗਰਕ ਹੋ ਉਹ ਮੈਂ ਕਿਹਾ ਯਾਰ ਹੈ ਬਾਬਾ ਜੀ ਕਹਿੰਦੇ ਸ਼ੁਕਰ ਕਰ ਹਾਂ ਹਜੇ ਮੈਂ ਅਸਲੀ ਲਫ਼ਜ਼ ਨਹੀਂ ਕਹੇ ਜਿਹੜਾ ਜਿੱਥੇ ਆਉਂਦਾ ਬਾਬਾ ਕਹਿੰਦੇ ਮੈਂ ਹਜ਼ਫ ਕਰ ਦਿੱਤੇ ਉਹਦੀ ਜਗ੍ਹਾ ਤੇ ਮੈਂ ਢੋਈ ਸ਼ਾਮਿਲ ਕਰਤਾ ਉਹ ਬਹੁਤ ਗੰਦੇ ਜਿਹੇ ਲਫ਼ਜ਼ ਨੇ ਮੈਂ ਬਾਬਾ ਜੀ ਕਿਹੜੇ ਇੰਨੇ ਲਫ਼ਜ਼ ਨੇ ਅੱਗੇ ਤੁਸੀਂ ਘੱਟ ਗੰਦੀਆਂ ਗੱਲਾਂ ਕਰਦੇ ਹੋ ਇਹ ਵੀ ਪਾ ਦਿਓ ਬਾਬੇ ਕਹਿੰਦੇ ਠੀਕ ਹੈ ਫਿਰ ਲਓ ਨਾਨਾ ਨਾਨੀ ਗਏ ਬਾਜ਼ਾਰ ਨਾਨੀ ਗਿਰੀ ਚਿਤੜਾ ਭਾਰ ਓਏ ਹੋਏ ਯਾਰ ਬਾਬਾ ਜੀ ਯਾਰ ਮੈਂ ਕਿਹਾ ਕੀ ਗੱਲ ਕਰ ਦਿੱਤੀ ਯਾਰ ਤੁਸੀਂ ਬਾਬਾ ਜੀ ਕਹਿੰਦੇ ਨਾਨੇ ਨੇ ਨਾਨੀ को उठाया ਮੈਂ ਬਾਬਾ ਜੀ ਯਾਰ ਬਸ ਕਰੋ ਯਾਰ ਅੱਗੇ ਨਾਨਾ ਵੀ ਗਿਰ ਗਿਆ ਹੋਣਾ ਢੋਈ ਦੇ ਭਾਰ ਮੈਂ ਕਿਹਾ ਯਾਰ ਢੋਈ ਵਾਲਾ ਲਫ਼ਜ਼ ਠੀਕ ਹੈ ਉਹ ਦੂਜਾ ਬਹੁਤ ਹੀ ਗੰਦਾ ਹਾਂ ਉਹ ਰਹਿਣ ਦਿਓ ਹਾਂ ਬਾਬੇ ਕਹਿੰਦੇ ਨਹੀਂ ਬੱਚਿਆਂ ਨੂੰ ਕਹਾਣੀਆਂ ਸੁਣਾਈ ਦੀਆਂ ਸੀ ਤੇ ਬਾਬੇ ਕਹਿੰਦੇ ਨੇ ਵੈਸੇ ਵੀ ਜਿਹੜਾ ਨਾਨਾ ਹਾਂ ਇਹਦਾ ਜਿਹੜਾ ਰੁਝਾਨ ਹੈ ਉਹ ਨੂਨਲੀ ਗੱਲ ਬਹੁਤ ਹੈ ਹਾਂ ਇਹ ਨੱਸ ਜਾਂਦਾ ਉਹਨਾਂ ਦੀ ਗੋਦੀ 'ਚ ਬਹਿੰਦਾ ਜਾ ਕੇ ਨੂਨਲੀ ਗਾਲਿਆਂ ਦੀ ਕਦੀ ਬਾਊ ਜੀ ਨੂੰ ਮਿਲਣ ਜਾਂਦਾ ਇੰਗਲੈਂਡ ਕਦੀ ਭਿਖਾਰੀ ਕੋ ਜਾ ਕੇ ਆਪਣਾ ਭੀਖ ਮੰਗਦਾ ਜਿਹੜਾ ਕੋਈ ਇਹਦਾ ਫਾਊਂਡੇਸ਼ਨ ਸਿਸਟਮ ਹੈ ਸਿਸਟਮ ਦਾ ਤੇ ਬਾਕੀ ਇਹਦੀ ਹੈਂਡਲਰਾਂ ਨਾਲ ਵੀ ਬੜੀ ਯਾਰੀ ਹੈ ਹਾਂ ਉਹਨਾਂ ਦਾ ਤਾਂ ਨੌਕਰ ਹੀ ਹੈ ਜੋ ਕਹਿੰਦੇ ਨੇ ਉਹ ਕਰ ਦਿੰਦਾ ਹਾਂ ਤੇ ਬਾਬਾ ਜੀ ਕਹਿੰਦੇ ਕਿ ਤੇ ਦੋਵਾਂ ਦਾ ਵਿਆਹ ਵੀ ਕਰ ਦਿਓ ਤੇ ਨਾਨੀ ਵੀ ਖੁਸ਼ ਨਾਨਾ ਵੀ ਖੁਸ਼ ਹੁਣ ਨਾਨੀ ਵਿਚਾਰੀ ਕੀ ਕਰਦੀ ਹੈ ਜਿੱਥੇ ਜਾਂਦੀ ਹੈ ਉਹ ਉਹਨੂੰ ਲੈ ਕੇ ਨਹੀਂ ਜਾ ਸਕਦੀ ਉਹ ਜਿਹੜਾ 1500 ਰਿਆਲ ਵਾਲਾ ਇੱਕ ਤੇ ਉਹਦੀ ਹਾਂ ਉਹਦਾ ਜੁੱਸਾ ਐਸਾ ਮਾਈ ਨੇ ਸਰਜਰੀਆਂ ਕਰਵਾ ਕੇ ਮਾਈ ਬਣੀ ਸਵੇਰੀ ਸਵਿਤਰੀ ਬਣੀ ਫਿਰਦੀ ਹੈ ਜਾਲੀ ਮੇਕਅਪ ਕਰਕੇ ਔਰ ਸਰਜਰੀਆਂ ਕਰਵਾ ਕੇ ਉਹ ਹਜੇ ਵੀ ਉਹ ਜਿਹਾ ਉਜੱਡ ਹਾਂ ਤੇ ਉਹ ਮਾਈ ਕਿਸੇ ਨੇ ਕਿਹਾ ਹੋਣਾ ਕਿ ਮਾਈ ਇਹ ਤੇਰੀ ਜਿਹੜਾ ਨਾ ਵੈਲਿਊ ਡਾਊਨ ਕਰੇਗਾ
ਤੇ ਇਹਨੂੰ ਫਰਕ ਕਰ। ਇਸ ਕਰਕੇ ਬਾਬਾ ਜੀ ਸੁਣਾਉਂਦੇ ਇਹਨੂੰ ਪਿੱਛੇ ਕੀਤਾ ਤੇ ਬਈ ਇਹ ਨਾਨਾ ਚਲੋ ਕੋਈ ਮੂੰਹ ਮੱਥੇ ਤੇ ਲੱਗਦਾ ਨਾ, ਹਾਂ ਇਹਨੂੰ ਨਾਲ ਲੈ ਜਾਏ ਕਿਹੜੇ ਵੀ ਜੁਲਸੀਆਂ 'ਚ, ਇਹ ਵੀ ਹੱਸ ਕੇ ਚਲਾ ਜਾਏਗਾ। ਮੈਂ ਕਿਹਾ ਬਾਬਾ ਜੀ ਗੱਲ ਬੜੀ ਅੱਛੀ ਹੈ, ਲੇਕਿਨ ਮੈਨੂੰ ਨਾਨੀ ਤੋਂ ਯਾਦ ਆਇਆ ਕਿ ਬਚਪਨ ਦੇ ਵਿੱਚ ਨਾ ਉਹ ਨਾਨੀ ਅੰਮਾਂ ਜਿਹੜੀਆਂ ਹੁੰਦੀਆਂ ਸੀ, ਹਾਂ ਉਹ ਕਹਾਣੀਆਂ ਸੁਣਾਉਂਦੀਆਂ ਹੁੰਦੀਆਂ ਸੀ ਬੱਚਿਆਂ ਨੂੰ। ਅਤੇ ਉਹ ਕਹਾਣੀ 'ਚ ਸੁਣਾਉਂਦੀਆਂ ਸੀ ਕਿ ਉਹ ਇੱਕ ਹੁੰਦਾ ਸੀ ਹਰਾਮ ਦਾ ਛੁੰਡ ਕਰੈਕਟਰ, ਹਾਂ ਮੇਰੀ ਨਾਨੀ ਨੇ ਵੀ ਮੈਨੂੰ ਸੁਣਾਈ ਗੱਲ, ਹਾਂ ਉਹ ਇੱਕ ਹਰਾਮ ਦਾ ਛੁੰਡ ਹੁੰਦਾ ਸੀ ਉਹਦੇ। ਉਹ ਕਹਾਣੀ ਮੈਨੂੰ ਭੁੱਲ ਗਈ ਹੈ ਲੇਕਿਨ ਉਹ ਕਰੈਕਟਰ ਮੈਨੂੰ ਯਾਦ ਹੈ ਕਿ ਉਹ ਜਿਹੜਾ ਹਰਾਮ ਦਾ ਛੁੰਡ ਸੀ ਨਾ ਉਹਦੇ 'ਚ, ਹਾਂ ਉਹ ਬੜਾ ਵੱਡਾ ਹਰਾਮ ਦਾ ਸੀ। ਹਾਂ ਉਹ ਚੋਰੀ ਕਰਦਾ ਸੀ ਲੋਕਾਂ ਦੇ ਘਰਾਂ 'ਚ ਚੀਜ਼ਾਂ ਚੁੱਕਣੀਆਂ, ਚੋਰੀ ਕਰਨੇ, ਗਟਰਾਂ ਦੇ ਢੱਕਣ ਚੁੱਕਣੇ। ਹਾਂ ਸਟੋਰੀ ਮਿਲਦੀ ਜੁਲਦੀ ਹੈ, ਤੁਸੀਂ ਕਹਿ ਲਓ ਕਿ ਹਾਂ ਉਹ ਆਪਣਾ ਜਿਹੜੇ ਗਟਰਾਂ ਦੇ ਢੱਕਣ ਪਹਿਲੇ ਵੇਚਦੇ ਸੀ ਉਹ ਲੋਹਾਰ ਜਿਹੜੇ ਨੇ, ਹਾਂ ਜਿਹੜੇ ਅੱਜ ਕੱਲ੍ਹ ਕਾਬਜ਼ ਨੇ ਪਾਕਿਸਤਾਨ 'ਤੇ, ਹਾਂ ਉਹ ਵੱਡੇ ਨਹੀਂ, ਮੈਂ ਇਹਨਾਂ ਦੀ ਗੱਲ ਕਰ ਰਿਹਾ ਚੋਰਾਂ ਦੀ, ਹਾਂ ਚੋਰ ਛੋਟੇ। ਅਤੇ ਉਹ ਜਿਹੜੇ ਨੇ ਨਾ ਚੋਰੀ ਚੁਕਰੀ ਕਰਕੇ ਹਰਾਮ ਦੀ ਕਮਾਈ ਕਰਕੇ ਜਿਹੜਾ ਨਾ ਉਹ ਆਪਣਾ ਗੁਜ਼ਰ ਬਸਰ ਕਰਦਾ ਸੀਗਾ। ਅਤੇ ਉਹ ਕਰੈਕਟਰ ਮੈਨੂੰ ਯਾਦ ਹੈ, ਹਾਂ ਲੇਕਿਨ ਮੈਨੂੰ ਪਤਾ ਨਹੀਂ, ਸਮਝ ਨਹੀਂ ਹੈ, ਮੈਂ ਭੁੱਲ ਗਿਆ ਪੂਰੀ ਕਹਾਣੀ। ਅਤੇ ਮੈਂ ਹਮੇਸ਼ਾ ਇਹ ਸੋਚਦਾ ਹੁੰਦਾ ਸੀ ਕਿ ਯਾਰ ਇਹ ਹਰਾਮ ਦਾ ਛੁੰਡ ਮਤਲਬ ਕਿਸ ਕਿਸਮ ਦਾ ਕਰੈਕਟਰ ਹੋਣਾ। ਹਾਂ ਉਹ ਤਾਂ ਫਿਰ ਮੈਂ ਜਦੋਂ ਸੁਣਿਆ ਨਾ, ਦੇਖਿਆ ਬਾਬੂ ਜੀ ਨੂੰ, ਹਾਂ ਫਿਰ ਮੈਂ ਸਮਝ ਲੱਗ ਗਈ ਇਹ ਪੂਰਾ ਉਹੀ ਕਰੈਕਟਰ ਹੈ ਹਰਾਮ ਦੇ ਛੁੰਡ ਵਾਲਾ। ਹਾਂਜੀ ਅਤੇ ਉਹ ਕਰੈਕਟਰ ਜਿਹੜਾ ਨਾ ਉਹ ਹੁਣ ਜਾ ਰਿਹਾ ਵਾਪਸ। ਹਾਂਜੀ ਉਹਨੇ ਧਈਆ ਕਰ ਲਿਆ ਕਿ ਬਈ ਜੇ ਮੈਂ ਇੱਥੇ ਰਹਿ ਗਿਆ ਤਾਂ ਮੈਨੂੰ ਫਾਇਲ ਲਾ ਦੇਣਾ ਇਹਨਾਂ ਨੇ, ਕਿਉਂਕਿ ਖਾਨ ਨੇ ਬਾਹਰ ਆਈ ਨਾ ਜਾਣਾ। ਸਭ ਤੋਂ ਪਹਿਲੀ ਗੱਲ ਤਾਂ ਯਾਰ ਬੜੀ ਮਜ਼ੰਮਤ ਹੈ, ਖਾਨ ਸਾਹਿਬ ਨੂੰ ਕੈਦ ਤਨਹਾਈ 'ਚ ਰੱਖਿਆ ਗਿਆ ਔਰ ਬੜੀ ਬੁਰੀ ਹਾਲਤ ਹੈ ਅੰਦਰ ਜੋ ਜੇਲ੍ਹ ਦੀ, ਔਰ ਸਾਰਾ ਕੁਝ ਜਿਹੜਾ ਨਾ ਉਹ ਖਾਨ ਸਾਹਿਬ ਕਹਿੰਦੇ ਨੇ ਇੱਕ ਸਮੈਲ ਹੈ, ਪਾਣੀ ਦੇ ਵਿੱਚ ਰੇਤ ਮਿਲਾਉਂਦੇ ਨੇ ਜਾਣ ਬੂਝ ਕੇ, ਇਹੋ ਜਿਹੀਆਂ ਚਵਲਾਂ ਮਾਰ ਰਹੇ ਨੇ। ਔਰ ਅੰਦਾਜ਼ਾ ਕਰੋ ਕਿ ਯਾਰ ਇਹ ਕਿਹਨੂੰ ਖੁਸ਼ ਕਰ ਰਹੇ ਨੇ, ਉਹ ਭਗੌੜੇ ਨੂੰ ਜਿਹੜਾ ਭੱਜ ਚੱਲਿਆ, ਹਾਂ ਜਿਹੜਾ ਬਗੈਰਤ ਆਦਮੀ ਚੋਰ ਆਦਮੀ ਹੈ ਉਹਨੂੰ ਖੁਸ਼ ਕਰਨ ਵਾਸਤੇ ਤੁਸੀਂ ਕੌਮ ਦੇ ਇੱਕ ਐਡੇ ਵੱਡੇ ਲੀਡਰ ਨੂੰ ਤੁਸੀਂ ਇਹ ਅਜ਼ੀਅਤ ਦੇ ਰਹੇ ਹੋ ਜੇਲ੍ਹ ਦੇ ਅੰਦਰ ਜਿਹੜਾ ਨਾ। ਔਰ ਪਤਾ ਨਹੀਂ ਕਿਹੜੇ ਕਿਹੜੇ ਜਿਹੜਾ ਅਮਲਾ ਸੀ ਪਹਿਲੇ ਉਹ ਕੋਈ ਸਖਤੀ ਨਹੀਂ ਸੀ ਕਰ ਰਿਹਾ ਖਾਨ ਸਾਹਿਬ ਦੇ, ਅਤੇ ਉਹਨੂੰ ਚੇਂਜ ਕਰਕੇ ਤੇ ਦੂਸਰਾ ਲਿਆਏ ਨੇ ਅਮਲਾ, ਅਤੇ ਉਹ ਹੁਣ ਜ਼ਿਆਦਾ ਸਖਤੀਆਂ ਕਰ ਰਿਹਾ। ਬੜੇ ਅਫਸੋਸ ਦੀ ਗੱਲ ਹੈ, ਬੜੇ ਦੁੱਖ ਦੀ ਗੱਲ ਹੈ। ਔਰ ਯਕੀਨ ਕਰੋ ਕਿ ਇਹ ਜਿਹੜਾ ਨਾ ਜਦ ਤੱਕ ਇਹ ਹੈ ਨੇ ਨਾ ਹੈਂਡਲਰ, ਹਾਂ ਜਦ ਤੱਕ ਜ਼ਿੰਦਾ ਨੇ, ਇਹ ਐਸੀ ਵੱਡੀ ਲਾਹਨਤ ਹੈ ਜਿਹੜੀ ਕਿ ਇਹਨਾਂ ਦੇ ਕਰੈਕਟਰ 'ਤੇ ਇਹਨਾਂ ਦੇ ਉੱਤੇ ਪਈ ਹੋਈ ਹੈ ਔਰ ਇਹ ਕਦੀ ਖ਼ਤਮ ਹੋਣ ਵਾਲੀ ਨਹੀਂ। ਹਾਂ ਇਹ ਹਮੇਸ਼ਾ ਤੁਹਾਡੀ ਕਬਰ ਦੇ ਵਿੱਚ ਵੀ ਤੁਹਾਡੇ ਨਾਲ ਜਾਏਗੀ। ਲੋਕਾਂ ਨੇ ਜਿਹੜਾ ਨਾ ਮੈਂ ਕਹਿਣਾ ਤਾਂ ਬਹੁਤ ਕੁਛ ਚਾਹੁੰਦਾ ਵਾਂ ਔਰ ਇਹ ਹੋਏਗਾ, ਤੁਸੀਂ ਦੇਖੋ। ਹਾਂ ਦੁਨੀਆ ਮਕਾਫਾਤ ਅਮਲ ਹੈ, ਉਸ ਮਜ਼ਲੂਮ ਆਦਮੀ ਨਾਲ ਜਿਹੜਾ ਕੌਮ ਦੀ ਖਾਤਰ ਖੜਾ, ਇੰਨਾ ਉਹਨਾਂ ਨਾਲ ਤੁਸੀਂ ਜ਼ੁਲਮ ਕਰ ਰਹੇ ਹੋ, ਇਹ ਤੁਸੀਂ ਇਨਸ਼ਾਅੱਲਾ ਇੱਕ ਦਿਨ ਤੁਸੀਂ ਭੁਗਤੋਗੇ, ਇੱਥੇ ਵੀ ਭੁਗਤੋਗੇ ਅਤੇ ਉੱਥੇ ਵੀ ਭੁਗਤੋਗੇ ਇਨਸ਼ਾਅੱਲਾ। ਬੜੀ ਜ਼ਿਆਦਤੀ ਹੈ, ਖਾਨ ਸਾਹਿਬ ਦੀ ਆਵਾਜ਼ ਉਠਾਉਣੀ ਚਾਹੀਦੀ ਹੈ। ਔਰ ਬਲਕਿ ਯਕੀਨ ਕਰੋ ਮੇਰਾ ਤਾਂ ਖਿਆਲ ਹੈ ਕਿ ਇਹ ਜਿਹੜਾ ਹੁਣ ਜਲਸਿਆਂ ਦਾ ਐਲਾਨ ਕਰ ਰਹੇ ਨੇ ਨਾ, ਹਾਂ ਇੱਕ ਜਿੱਥੇ ਵੀ ਜਲਸਾ ਹੋਣ ਇਕੱਠਾ ਹੋਇਆ ਉੱਥੇ, ਅਤੇ ਉੱਥੋਂ ਸਿੱਧਾ ਹੀ ਨਿਕਲ ਜਾਓ ਅਡਿਆਲਾ, ਹਾਂ ਅਤੇ ਖਾਨ ਸਾਹਿਬ ਨੂੰ ਲੈ ਕੇ ਜਾਓ ਵਾਪਸ। ਇਹੀ ਗੱਲ ਨਹੀਂ ਤੇ ਇਹ ਜਿਹੜੇ ਚੋਰ ਲੁਟੇਰੇ ਨੇ ਇਹਨਾਂ ਨੇ ਆਖਰੀ ਦਮ ਤੱਕ ਕੋਸ਼ਿਸ਼ ਕਰਨੀ ਕਿ ਕਿਸੇ ਤਰੀਕੇ ਨਾਲ ਜਿਹੜਾ ਨਾ ਉਹ ਅਸੀਂ ਜਿਹੜਾ ਨਾ ਕਾਬਜ਼ ਰਹੀਏ ਇੱਥੇ, ਕਿਉਂਕਿ ਉਹਨਾਂ ਨੂੰ ਪਤਾ ਖਾਨ ਬਾਹਰ ਆਇਆ ਅਤੇ ਇਹਨਾਂ ਦੀ ਛੁੱਟੀ ਹੋ ਜਾਣੀ ਹੈ, ਫਾਰਗ ਹੋ ਜਾਣੇ ਨੇ, ਇਹਨਾਂ ਦਾ ਬੇੜਾ ਗਰਕ ਹੋ ਜਾਣਾ। ਖੈਰ ਐਨੀਵੇ ਜੀ, ਉਹ ਜਿਹੜਾ ਗੋਆਲ ਮੰਡਿਆਲਾ ਉਹਨੇ ਕਬੂਤਰ ਆਪਣੇ ਚੁੱਕ ਲਏ ਨੇ, ਹਾਂ ਅਤੇ ਉਹ ਵਾਪਸ ਚੱਲਾ। ਅਤੇ ਉਹ ਜਿਹੜੇ ਪਿੱਛੇ ਇੱਥੇ ਢੋਲਕੀ ਵਜਾਉਣ ਵਾਲੇ ਜਿਹੜੇ ਬਗੈਰਤ ਨੇ, ਇੱਥੇ ਜਿਹੜੇ ਚੱਕਲੇ 'ਤੇ ਬਹਿੰਦੇ ਨੇ ਉਹਦੇ ਉਹ ਛੋਟੇ ਛੋਟੇ ਹਰਾਮ ਦੇ ਛੁੰਡ, ਇਹ ਸਾਰੇ ਉਹ ਨੇ ਜਿਹੜੇ ਬਾਬੂ ਜੀ ਦੇ ਚੱਕਲੇ 'ਤੇ ਜਾ ਕੇ ਨੰਗੇ ਨੱਚਦੇ ਨੇ ਬਗੈਰਤ। ਹਾਂ ਇਹਨਾਂ ਨੂੰ ਵੀ ਫਿਕਰ ਪਈ ਹੈ ਹੁਣ, ਕਿਉਂਕਿ ਇਹਨਾਂ ਦੀ ਦਾਲ ਰੋਟੀ ਲੱਗੀ ਹੈ ਕਿ ਜੀ ਤਬਲਾ ਵਜਾਓ, ਨੱਚੋ ਗਾਓ ਇਹਨਾਂ ਦੇ ਅੱਗੇ, ਹਾਂਜੀ ਬੀਨ ਵਜਾਓ, ਅਤੇ ਜਿਹੜਾ ਨਾ ਖਾਣ ਪੀਣ ਦਾ ਚਾਹੇ ਇਹਨਾਂ ਦਾ ਖਾਣ ਪੀਣ ਬੰਦ ਹੋ ਜਾਣਾ, ਬੇੜੇ ਇਹਨਾਂ ਦੇ ਗਰਕ ਹੋ ਜਾਣੇ, ਇਹਨਾਂ ਨੂੰ ਮੌਤ ਪੈ ਗਈ ਹੈ। ਹਾਂ ਅਤੇ ਜਿਹੜੇ ਉੱਥੇ ਨੇ ਉਹ ਖੁਸ਼ੀਆਂ ਮਨਾ ਰਹੇ ਨੇ ਲੰਡਨ ਦੇ ਵਿੱਚ, ਹਾਂ ਕਿਉਂਕਿ ਉੱਥੇ ਵੀ ਨੇ ਨਾ ਉਹ ਕੁੱਤਿਆਂ ਵਾਂਗੂ ਬਾਹਰ ਫਿਰਦੇ ਹੁੰਦੇ ਨੇ, ਉੱਥੇ ਮੀਆਂ ਸਾਹਿਬ ਦੇ ਇਰਦ ਗਿਰਦ ਮੀਆਂ ਸਾਹਿਬ ਕਰਦੇ, ਹਾਂ ਉਹ ਬੜੇ ਖੁਸ਼ ਨੇ। ਅਤੇ ਕੁਛ ਹੋਰ ਪਾਰਟੀ, ਇੱਕ ਹੋਰ ਪਾਰਟੀ ਵੀ ਉਹ ਵੀ ਬੜੀ ਖੁਸ਼ ਹੈ। ਉਹ ਹੁਣ ਤੁਸੀਂ ਕਹੋਗੇ ਯਾਰ ਕਿ ਉਹ ਯਾਰ ਉਹ ਪਾਰਟੀ ਜਿਹੜੀ ਇhtਜਾਜ ਨਹੀਂ ਕਰਦੀ, ਉਹ ਇੱਕ ਸ਼ਿਆਨ ਹੈ, ਹਾਂ ਅਤੇ ਉਹ ਇੱਕ ਉਹ ਸਾਰਾ ਮੀਰ ਹੈ, ਹਾਂ ਉਹ ਬੜੇ ਖੁਸ਼ ਨੇ। ਉਹਨਾਂ ਨੇ ਫੁੱਲ ਚੁੱਕ ਲਏ ਨੇ, ਉਹ ਕਹਿੰਦੇ ਜੀ ਅਸੀਂ ਬੜਾ ਵੱਡਾ ਵੈਲਕਮ ਕਰਾਂਗੇ, ਹਾਂ ਆਉਣ ਦੇ ਤੁਸੀਂ ਮੀਆਂ ਸਾਹਿਬ ਨੂੰ। ਅਤੇ ਮੀਆਂ ਸਾਹਿਬ ਜਿਹਨਾਂ ਨਾਲ ਉਹ ਯਰਕੇ ਪਏ ਨੇ, ਸਿਰਫ ਇਜਾਜ਼ਤ ਦੀ ਗੱਲ ਹੈ, ਜਦੋਂ ਹੀ ਉਹਨਾਂ ਨੂੰ ਇਜਾਜ਼ਤ ਮਿਲੀ ਅਤੇ ਮੀਆਂ ਸਾਹਿਬ ਨੇ ਇੱਥੋਂ ਰਫੂ ਚੱਕਰ ਹੋ ਜਾਣਾ, ਉਹ ਤਾਂ ਜਾਣੇ ਜਾਣਾ ਪੱਕੀ ਗੱਲ ਹੈ। ਅਤੇ ਐਤਕੀ ਜਿਹੜਾ ਨਾ ਬਾਬਾ ਜੀ ਸੁਣਾਉਂਦੇ ਨੇ ਅਸੀਂ ਵੀ ਗੱਜ ਵੱਜ ਕੇ ਇਸਤਕਬਾਲ ਕਰਨਾ ਜੀ ਸਰਕਾਰ ਦਾ। ਮੈਂ ਕਿਹਾ ਬਾਬਾ ਜੀ ਤੁਸੀਂ ਕੀ ਇਸਤਕਬਾਲ ਕਰੋਗੇ? ਬਾਬਾ ਜੀ ਸੁਣਾਉਂਦੇ ਜੁੱਤੀਆਂ ਦਾ ਹਾਰ ਲੈ ਜਾਣਾ ਇੱਕ, ਹਾਂ ਬਾਬੂ ਜੀ ਜੇ ਲੱਭ ਕੇ ਉਹਨਾਂ ਦੇ ਗਲੇ 'ਚ ਪਾ ਦਿਆਂਗੇ, ਨਾ ਲੱਭੇ ਤੇ ਐਮਨ ਫੀਲਡ ਦੇ ਬਾਹਰ ਲਟਕਾ ਦਿਆਂਗੇ, ਇਹ ਗੱਲ ਪੱਕੀ ਹੈ। ਅਤੇ ਮੈਂ ਕਿਹਾ ਬਾਬਾ ਜੀ ਤੁਸੀਂ ਇhtਜਾਜ ਕਰ ਰਹੇ ਹੋ, ਡੁੱਡੂ ਤੁਹਾਡੇ ਤੋਂ ਨਾਰਾਜ਼ ਹੋ ਜਾਏਗਾ, ਉਹਦਾ ਲੀਡਰ ਹੈ,
ਹਾਂ ਬਾਬੇ ਕਹਿੰਦੇ ਯਾਰ ਕੋਈ ਗੱਲ ਨਹੀਂ, ਡੱਡੂ ਨੂੰ ਮੈਂ ਮਨਾ ਲਾਂਗਾ ਰਾਤੋਂ ਰਾਤ। ਤੂੰ ਹਾਲ ਦਾ ਬੰਦੋਬਸਤ ਕਰ, ਜੁੱਤੀਆਂ ਵਾਲੇ ਲੱਗੀ ਸਮਝ